ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 28 ਮਾਰਚ 2014 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅਸੀਂ 2 ਦਿਨ ਪਹਿਲਾਂ ਹੀ ਇਹ ਵਿਚਾਰ ਕੀਤੀ ਸੀ ਔਰ ਉਦੋਂ ਵੀ ਮੇਰਾ ਇਹ ਅੰਦਾਜ਼ਾ ਹੀ ਸੀ ਕਿ ਭਾਰਤ ਕਿਸ ਲਾਈਨ ਤੇ ਐਕਟ ਕਰੇਗਾ ਜੀ। ਸ਼੍ਰੀਲੰਕਾ ਦੇ ਤਾਮਿਲਾਂ ਦਾ ਮਾਮਲਾ, ਜਿਹਦੇ ਬਾਰੇ ਅਸੀਂ ਪਰਸੋਂ ਦੇ ਪ੍ਰੋਗਰਾਮ ਵਿੱਚ ਬੜੇ ਵੇਰਵੇ ਦੇ ਨਾਲ ਦੱਸਿਆ ਸੀ ਜੀ ਕਿ ਕਿਸ ਤਰ੍ਹਾਂ ਭਾਰਤ ਨੇ ਹੀ ਰਾਹ ਦੀਆਂ ਏਜੰਸੀਆਂ ਨੇ ਹੀ ਪ੍ਰਭਾਕਰਨ ਔਰ ਲਿਟੇ ਨੂੰ ਕ੍ਰੀਏਟ ਕੀਤਾ ਜੀ। ਫਿਰ ਜਦੋਂ ਉਹਨਾਂ ਦੀ ਸਟਰਗਲ ਅੱਗੇ ਵੱਲ ਵਧੀ, ਉਹਨਾਂ ਨੇ ਸ਼੍ਰੀਲੰਕਾ ਨੂੰ ਐਮਬੈਰਸ ਕਰਨਾ ਸੀ ਇੰਡੀਅਨ ਗਵਰਨਮੈਂਟ ਨੇ, ਜਾਂ ਉਹਨਾਂ ਨੂੰ ਮਨਚਾਹੀਆਂ ਟਰਮਸ ਦੇ ਨਾਲ ਫੋਰਨ ਪਾਲਿਸੀ ਉਹਨਾਂ ਦੇ ਨਾਲ ਤੈਅ ਕਰਨੀ ਸੀ ਜੀ, ਤਾਂ ਫਿਰ ਇੰਡੀਆ ਨੇ ਉਹਨਾਂ ਵੱਲੋਂ ਪੈਰ ਖਿੱਚਣਾ ਚਾਹਿਆ। ਲੇਕਿਨ ਪ੍ਰਭਾਕਰਨ ਜਿਹੜਾ ਕਿ ਉਹਨਾਂ ਦਾ ਲੀਡਰ ਸੀ, ਰਾਹ ਵੱਲੋਂ ਹੀ ਟ੍ਰੇਨਡ ਕੀਤਾ ਗਿਆ ਇੰਡੀਅਨ ਖੁਫੀਆ ਏਜੰਸੀ ਵੱਲੋਂ, ਉਹ ਵਾਪਸ ਮੁੜਿਆ ਜੀ। ਔਰ ਉਹਨੇ ਜਾ ਕੇ ਜਿਹੜਾ ਹੈ ਫਿਰ ਪੂਰੀ ਬਗਾਵਤ ਦੀ ਲਾਈਨ ਲਈ। ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਜਿਹੜੀ ਭਾਰਤ ਦੀ ਫੌਜ ਸੀ, ਬੜੀ ਬੁਰੀ ਤਰ੍ਹਾਂ ਉੱਥੋਂ ਹਾਰ ਕੇ ਆਪਣੇ ਸੈਂਕੜਿਆਂ ਜਵਾਨ ਮਰਵਾ ਕੇ ਵਾਪਸ ਮੁੜੀ ਜੀ। ਤੇ ਅਖੀਰ ਰਾਜੀਵ ਗਾਂਧੀ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇੱਕ ਤਾਮਿਲ ਕੁੜੀ ਧੇਨੂ ਨੇ ਜੀ ਉਸ ਦਾ ਅੰਤ ਕੀਤਾ। ਹੁਣ ਜ਼ਾਹਰ ਹੈ ਵੀ ਉਸ ਤੋਂ ਬਾਅਦ ਤਾਮਿਲ ਇੱਕ ਬੜੀ ਵੱਡੀ ਸਿਰਦਰਦੀ ਬਣ ਗਏ ਸ਼੍ਰੀਲੰਕਾ ਦੀ ਸਰਕਾਰ ਲਈ ਜੀ। ਔਰ ਲਗਭਗ ਅੱਜ ਤੋਂ 5 ਸਾਲ ਪਹਿਲਾਂ ਸ਼੍ਰੀਲੰਕਾ ਦੇ ਜਿਹੜਾ ਹੁਣ ਵੀ ਪ੍ਰੈਜ਼ੀਡੈਂਟ ਹੈ ਮਹਿੰਦਾ ਰਾਜਾਪਕਸੇ, ਇਹ ਉਹਨਾਂ ਦੀ ਸਿਆਹਾਲੀ ਲੈਂਗੁਏਜ ਦੇ ਨਾਂ ਨੇ, ਸੋ ਮਹਿੰਦਾ ਰਾਜਾਪਕਸੇ, ਉਹਨੇ ਬੜੀ ਬਰੂਟਲੀ ਜਿਹੜੀ ਤਾਮਿਲ ਮੂਵਮੈਂਟ ਹੈ ਉਹਦਾ ਐਂਡ ਕੀਤਾ। ਈਵਨ ਪ੍ਰਭਾਕਰਨ ਦਾ 12-13 ਸਾਲ ਦਾ ਬੱਚਾ ਜਿਹਨੂੰ ਪਹਿਲਾਂ ਚਾਕਲੇਟ ਦਿੱਤਾ ਗਿਆ ਖਾਣ ਨੂੰ, ਉਹਦੀਆਂ ਫੋਟੋਆਂ ਆਈਆਂ, ਫਿਰ ਉਹਨੂੰ ਵੀ ਮਾਰ ਦਿੱਤਾ ਗਿਆ ਜੀ। ਔਰ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਔਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦਾ ਅੰਦਾਜ਼ਾ ਹੈ, 40,000 ਤੋਂ ਜ਼ਿਆਦਾ ਤਾਮਿਲ ਜਿਹੜੇ ਨੇ, ਜਿਨ੍ਹਾਂ 'ਚ ਬਹੁਤ ਵੱਡੀ ਗਿਣਤੀ 'ਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਨੇ ਜੀ, ਇਸ ਅਖੀਰਲੇ ਪੜਾਅ ਦੇ ਵਿੱਚ ਮਾਰੇ ਗਏ। ਹੁਣ ਤਾਮਿਲਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਬਾਹਰਲੇ ਮੁਲਕਾਂ 'ਚ ਵਸਦੀ ਹੈ, ਜਿਹਨੂੰ ਅਸੀਂ ਡਾਇਸਪੋਰਾ ਤਾਮਿਲ ਕਮਿਊਨਿਟੀ ਕਹਿੰਦੇ ਹਾਂ। ਇਹ ਸਿਰਫ ਸਾਊਥ ਈਸਟ ਏਸ਼ੀਆ 'ਚ ਹੀ ਨਹੀਂ ਨੇ, ਬਲਕਿ ਬਹੁਤ ਜ਼ਿਆਦਾ ਬਾਹਰ ਕੈਨੇਡਾ, ਅਮਰੀਕਾ 'ਚ, ਕੈਨੇਡਾ 'ਚ ਤਾਂ ਬਹੁਤ ਸਟਰੋਂਗ ਉਹਨਾਂ ਦੀ ਲੌਬੀ ਹੈ ਜੀ। ਇੱਕ ਸਟੇਜ ਸੀ ਇੰਗਲੈਂਡ ਦੇ ਵਿੱਚ, ਲਿਟੇ ਨੇ ਆਪਣਾ ਦਫ਼ਤਰ ਵੀ ਖੋਲ੍ਹਿਆ ਹੋਇਆ ਸੀ ਜੀ। ਸੋ ਮੈਂ ਸਮਝਦਾ ਵੀ ਜਿਸ ਮਾਮਲੇ ਦੇ ਵਿੱਚ ਅਸੀਂ ਫੇਲ ਹੋਏ ਹਾਂ ਸਿੱਖ ਨੇਸ਼ਨ ਦੇ ਤੌਰ ਤੇ, ਸਾਡੀ ਵੀ ਵੱਡੀ ਗਿਣਤੀ ਲਗਭਗ 3.5 ਮਿਲੀਅਨ ਅਸੀਂ ਬਾਹਰ ਹੈ ਜੀ, ਪਰ ਅਸੀਂ ਉਹ ਦਬਾਅ ਨਹੀਂ ਬਣਾ ਸਕੇ ਇਹਨਾਂ 5 ਸਾਲਾਂ, ਕਿਉਂਕਿ ਜਿਹੜਾ ਫਾਈਨਲ ਫੇਜ਼ ਐਂਡ ਹੋਇਆ 2009 ਦੇ ਵਿੱਚ ਹੋਇਆ। ਇਹਨਾਂ 5 ਸਾਲਾਂ 'ਚ ਓਵਰਸੀਜ਼ ਤਾਮਿਲ ਕਮਿਊਨਿਟੀ ਨੇ ਇੰਨੀ ਜ਼ਬਰਦਸਤ ਲੌਬੀ ਕੀਤੀ ਔਰ ਉਹਨਾਂ ਦੇ ਇਹ ਹੱਕ 'ਚ ਜਾਂਦਾ ਹੈ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦੀ ਜਿਹੜੀ ਇਸ ਵੇਲੇ ਹਾਈ ਕਮਿਸ਼ਨਰ ਹੈ ਮਿਸਟਰ ਪਿਲੇ, ਜਿਨ੍ਹਾਂ ਦਾ ਅਸੀਂ ਪਰਸੋਂ ਵੀ ਜ਼ਿਕਰ ਕੀਤਾ ਸੀ, ਉਹ ਵੀ ਸਾਊਥ ਇੰਡੀਅਨ ਮੂਲ ਦੇ ਨੇ ਜੀ। ਸੋ ਇਸ ਸਭ 'ਚੋਂ ਪਿਛਲੇ ਪੀਰੀਅਡ ਦੇ ਵਿੱਚ ਹਿਊਮਨ ਰਾਈਟ ਕੌਂਸਲ 'ਚ 2 ਰੈਜ਼ੋਲੂਸ਼ਨ ਪਹਿਲਾਂ ਆਏ, ਇੱਕ ਜਿਹੜਾ 2012 ਦੇ ਵਿੱਚ ਆਇਆ, ਇੱਕ 2013 ਦੇ ਵਿੱਚ ਆਇਆ ਜੀ। ਲੇਕਿਨ ਉਹ ਰੈਜ਼ੋਲੂਸ਼ਨ ਜਿਹੜੇ ਨੇ ਥੋੜ੍ਹੇ ਜਿਹੇ ਕਮਜ਼ੋਰ ਸੀ। ਉਹ ਸ਼੍ਰੀਲੰਕਾ ਸਰਕਾਰ ਤੋਂ ਹੀ ਮੰਗ ਕਰਦੇ ਸੀ ਕਿ ਉਹ ਜਿਹੜਾ ਇਸ ਦੀ ਇਨਵੈਸਟੀਗੇਸ਼ਨ ਕਰੇ ਜੀ। ਕਿ ਮਨੁੱਖੀ ਹੱਕਾਂ ਦਾ ਘਾਣ ਜਿਹੜਾ ਕਿਸ ਲੈਵਲ ਤੇ ਹੋਇਆ, ਕੀ ਹੋਇਆ। ਇਹ ਤਾਂ ਇਵੇਂ ਹੀ ਹੈ ਜਿਵੇਂ ਕਾਤਲ ਨੂੰ ਤੁਸੀਂ ਜੱਜ ਦੀ ਕੁਰਸੀ ਤੇ ਬਿਠਾ ਦਿਓ ਤੇ ਫਿਰ ਐਕਸਪੈਕਟ ਕਰੋ ਕਿ ਵੀ ਜੀ ਕਾਤਲ ਜਿਹੜਾ ਹੈ ਉਹ ਆਪਣੇ ਖਿਲਾਫ ਫੈਸਲਾ ਦੇਗਾ ਜੀ। ਸੋ ਹੁਣ ਤੱਕ 2014 ਤੱਕ ਪਹੁੰਚਦੇ ਆ, ਇਹ ਲੌਬੀ ਇੰਨੀ ਕੁ ਮਜ਼ਬੂਤ ਹੋਈ ਕਿ ਉਹਨਾਂ ਨੇ ਜਿਹੜੀ ਮੀਟਿੰਗ ਪਿਛਲੇ ਕੱਲ ਹੋਈ ਹੈ ਜੀ ਜਨੀਵਾ ਦੇ ਵਿੱਚ ਹਿਊਮਨ ਰਾਈਟ ਕੌਂਸਲ ਦੀ, ਜਿਸ ਦੇ ਲਗਭਗ ਜਿਹੜਾ ਵੋਟਿੰਗ ਪੈਟਰਨ ਮੈਂ ਦੇਖ ਰਿਹਾ ਕਿ ਜਿਹੜਾ ਰੈਜ਼ੋਲੂਸ਼ਨ ਅਮਰੀਕਾ ਨੇ ਲਿਆਂਦਾ, ਜਿਹਨੂੰ ਕੈਨੇਡਾ ਨੇ ਸਪੋਰਟ ਕੀਤਾ, ਜਰਮਨ ਨੇ ਕੀਤਾ, ਫਰਾਂਸ ਨੇ ਕੀਤਾ, ਇਟਲੀ ਨੇ ਕੀਤਾ ਜੀ। 23 ਦੇਸ਼ਾਂ ਨੇ ਇਸ ਰੈਜ਼ੋਲੂਸ਼ਨ ਦੇ ਹੱਕ 'ਚ ਵੋਟ ਪਾਏ ਕਿ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਸ਼੍ਰੀਲੰਕਾ ਦੇ ਵਿੱਚ ਜੋ ਕੁਝ ਤਾਮਿਲਾਂ ਦੇ ਨਾਲ ਹੋਇਆ, ਕਿਉਂਕਿ ਸ਼੍ਰੀਲੰਕਾ ਦੀ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੈ, ਇਸ ਲਈ ਇਹਦੀ ਅੰਤਰਰਾਸ਼ਟਰੀ ਜਿਹੜੀ ਹੈ ਉਹ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੀ। 23 ਦੇਸ਼ਾਂ ਨੇ ਹੱਕ 'ਚ ਵੋਟ ਪਾਈ, 12 ਜਿਹੜੇ ਦੇਸ਼ ਨੇ ਉਹਨਾਂ ਨੇ ਐਬਸਟੇਨ ਕੀਤਾ, ਉਹਨਾਂ ਨੇ ਮਤਲਬ ਉਹ ਵੋਟ ਪਾਈ ਨਹੀਂ ਹੈ ਜੀ। ਔਰ 12 ਦੇਸ਼ ਨੇ ਜਿਨ੍ਹਾਂ ਨੇ
ਨਾ ਪੱਖੀ ਵੋਟ ਪਾਈ ਕਿ ਵੀ ਇਹ ਰੈਜ਼ੋਲੂਸ਼ਨ ਪਾਸ ਨਹੀਂ ਹੋਣਾ ਚਾਹੀਦਾ ਜੀ। ਹੁਣ ਜਿਹੜੀ ਭਾਰਤ ਦੀ ਪੋਜੀਸ਼ਨ ਪਿਛਲੇ 2012 2013 ਦੇ ਰੈਜ਼ੋਲੂਸ਼ਨਸ ਵੇਲੇ ਸੀ, ਉਹ ਉਹਨਾਂ ਨੇ, ਕਿਉਂਕਿ ਤਮਿਲਾਂ ਦੀ ਬੜੀ ਵੱਡੀ ਗਿਣਤੀ ਜਿਹੜੀ ਹੈ 45 ਸੀਟਾਂ ਨੇ ਪਾਰਲੀਮੈਂਟ ਦੇ ਵਿੱਚ ਤਮਿਲਨਾਡੂ ਤੋਂ ਜੀ। ਔਰ ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਕਿ ਕਿਵੇਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਜਦੋਂ ਸੁਪਰੀਮ ਕੋਰਟ ਨੇ ਥੋੜੀ ਜਿਹੀ ਰਾਹਤ ਦਿੱਤੀ ਪ੍ਰੋਫੈਸਰ ਭੁੱਲਰ ਦੇ ਕੇਸ ਨਾਲ ਜੋੜ ਕੇ ਜੀ, ਤੇ 24 ਘੰਟੇ ਦੇ ਵਿੱਚ ਤਮਿਲਨਾਡੂ ਦੀ ਸਰਕਾਰ ਨੇ ਜਿਹੜਾ ਉਹਨਾਂ ਨੂੰ ਰਿਲੀਜ਼ ਕਰਨ ਦਾ ਫੈਸਲਾ ਲੈ ਲਿਆ। ਹਾਲਾਂਕਿ ਬਾਅਦ ਚ ਸੈਂਟਰ ਗਵਰਨਮੈਂਟ ਨੇ ਸੁਪਰੀਮ ਕੋਰਟ 'ਚ ਜਾ ਕੇ ਉਹਦੇ ਤੇ ਸਟੇ ਲੈ ਲਿਆ। ਇਹ ਸ਼ੋਅ ਕਰਦਾ ਹੈ ਵੀ ਕਿੰਨੀ ਜ਼ਿਆਦਾ ਸਪੋਰਟ ਹੈ। ਔਰ ਪਿਛਲੇ ਪੀਰੀਅਡ 'ਚ ਪੀ ਚਿਦੰਬਰਮ ਜਿਹੜਾ ਫਾਈਨੈਂਸ ਮਿਨਿਸਟਰ ਵੀ ਰਿਹਾ, ਹੋਮ ਮਿਨਿਸਟਰ ਵੀ ਰਿਹਾ, ਉਹ ਤਮਿਲਨਾਡੂ ਦੇ ਮੂਲ ਦਾ ਜੀ, ਉਹਨੂੰ ਵੀ ਪਤਾ ਹੈ ਵੀ ਤਮਿਲ ਲੋਕਾਂ ਦੇ ਵਿੱਚ ਆਪਣੀ ਸਟੈਂਡਿੰਗ ਰੱਖਣ ਦੇ ਲਈ ਕਿੰਨਾ ਜ਼ਰੂਰੀ ਹੈ ਕਿ ਸ੍ਰੀਲੰਕਾ ਦੇ ਜਿਹੜੇ ਤਮਿਲ ਨੇ ਉਹਨਾਂ ਦੇ ਇਸ਼ੂ ਨੂੰ ਹਮਦਰਦੀ ਦਿੱਤੀ ਜਾਏ। ਸੋ ਸ਼ਾਇਦ ਇਹ ਪੀ ਚਿਦੰਬਰਮ ਦਾ ਪ੍ਰਭਾਵ ਸੀ ਜਾਂ ਅਲਟੀਮੇਟਲੀ ਤਮਿਲਾਂ ਦਾ ਵਿਦਨ ਇੰਡੀਆ ਇਹ ਪ੍ਰਭਾਵ ਸੀ ਕਿ 2012 ਔਰ 2013 'ਚ ਤਾਂ ਭਾਰਤ ਨੇ ਵੋਟ ਇਸ ਹੱਕ ਦੇ ਵਿੱਚ ਹੀ ਪਾਈ ਕਿ ਜ਼ਿਆਦਤੀ ਕੀਤੀ ਹੈ ਸ੍ਰੀਲੰਕਾ ਦੀ ਸਰਕਾਰ ਨੇ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ। ਪਰ ਜਿਹੜੀ 2 ਦਿਨ ਪਹਿਲਾਂ ਵੋਟਿੰਗ ਹੁੰਦੀ ਹੈ ਉਹਦੇ 'ਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਸਾਨੂੰ ਲੱਗਦਾ ਹੈ ਵੀ ਜਿਸ ਕਿਸਮ ਦਾ ਮਾਹੌਲ ਬਣ ਗਿਆ ਭਾਰਤ ਜਿਹੜਾ ਉਹ ਐਬਸਟੇਨ ਕਰੇਗਾ, ਉਹ ਵੋਟ ਨਹੀਂ ਪਾਏਗਾ ਜੀ। ਔਰ ਅੱਜ ਜਦੋਂ ਅਸੀਂ ਇਸ ਮੁੱਦੇ ਨੂੰ ਵਿਚਾਰ ਰਹੇ ਹਾਂ, ਭਾਰਤ ਦੀ ਜਿਹੜੀ ਐਬਸਟੇਨੈਂਸ ਹੈ ਇਸ ਗੱਲ ਦਾ ਸਬੂਤ ਹੈ ਆਪਣੇ ਆਪ ਦੇ ਵਿੱਚ ਕਿ ਜਿਹੜਾ ਮੁਲਕ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਜੀ, ਲੋਕਤੰਤਰ ਦੇ ਵਿੱਚ, ਜਮਹੂਰੀਅਤ ਦੇ ਵਿੱਚ ਅਕਾਊਂਟੇਬਿਲਟੀ ਹੁੰਦੀ ਹੈ। ਤੁਸੀਂ ਇਸ ਤਰ੍ਹਾਂ ਆਪਣੇ ਹੀ ਸ਼ਹਿਰੀਆਂ ਨੂੰ, ਹਜ਼ਾਰਾਂ ਨੂੰ, ਬੀਬੀਆਂ ਬੱਚਿਆਂ ਨੂੰ ਮਾਰ ਕੇ ਤੁਸੀਂ ਕਹੋ ਜੀ ਅਸੀਂ ਜਮਹੂਰੀਅਤ ਹੈ, ਤੇ ਜੇ ਅਮਰੀਕਾ ਵਰਗੇ ਜਾਂ ਪੱਛਮੀ ਮੁਲਕ ਇਸ ਮੁੱਦੇ ਦੇ ਉੱਤੇ ਜਿਹੜੇ ਨੇ ਉਹ ਕੋਈ ਇਨਵੈਸਟੀਗੇਸ਼ਨ ਚਾਹੁੰਦੇ ਨੇ ਤਾਂ ਭਾਰਤ ਜਿਹੜਾ ਉਹ ਬਾਹਰ ਰਹਿ ਰਿਹਾ ਉਹਦੇ ਤੋਂ ਜੀ। ਸੋ ਇਹਦੇ ਚੋਂ 2 ਗੱਲਾਂ ਅਹਿਮ ਤੌਰ ਦੇ ਉੱਤੇ ਸਾਹਮਣੇ ਨਿਕਲਣਗੀਆਂ ਕਿਉਂਕਿ ਜਿਹੜਾ ਭਾਰਤ ਦਾ ਵਿਰੋਧ ਹੈ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ ਪੈਰਾ 10 ਹੈ, ਪੈਰਾ 10 ਹੈ ਇਸ ਰੈਜ਼ੋਲੂਸ਼ਨ ਦਾ, ਉਹ ਕੰਟਰੀ ਦੇ ਸੋਵਰਨ ਰਾਈਟ ਦੇ ਵਿੱਚ ਇੰਟਰਫੇਰੈਂਸ ਹੈ, ਦਖਲ ਅੰਦਾਜ਼ੀ ਹੈ ਕਿ ਸ੍ਰੀਲੰਕਾ ਇੱਕ ਸੋਵਰਨ ਕੰਟਰੀ ਹੈ ਔਰ ਸੋਵਰਨ ਕੰਟਰੀ ਦੇ ਨਾਤੇ ਉਹ ਜੋ ਮਰਜ਼ੀ ਕਰੇ ਉਹਨੂੰ ਕੋਈ ਪੁੱਛਿਆ ਨਹੀਂ ਜਾ ਸਕਦਾ ਜੀ। ਹੁਣ ਜੇ ਕੋਈ ਇਸ ਭਾਰਤ ਦੀ ਇਸ ਨੀਤੀ ਨੂੰ ਪੁੱਛੇ ਜਾਂ ਦੇਖੇ ਕਿ ਵੀ ਤੁਸੀਂ ਜਦੋਂ ਪਾਕਿਸਤਾਨ ਦੇ ਵਿੱਚ 1971 'ਚ ਤੋੜਨ ਦੇ ਲਈ ਆਪਣੀ ਫੌਜ ਭੇਜੀ ਸੀ ਬੰਗਲਾਦੇਸ਼ ਦੇ ਵਿੱਚ, ਜਿਹੜਾ ਉਸ ਵੇਲੇ ਪੂਰਬੀ ਬੰਗਾਲ ਸੀ, ਤੇ ਉਹ ਪਾਕਿਸਤਾਨ ਦੀ ਸੋਵਰਨਟੀ ਦੇ ਉੱਤੇ ਹਮਲਾ ਨਹੀਂ ਸੀ ਜੀ। ਬਿਲਕੁਲ। ਜੇ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਫੌਜ ਭੇਜ ਕੇ ਕਬਜ਼ਾ ਕੀਤਾ ਹੈ ਤੇ ਸਭ ਤੋਂ ਜ਼ਿਆਦਾ ਜਿਹੜੀ ਸਪੋਰਟ ਉਸ ਵੇਲੇ ਦੇ ਸੋਵੀਅਤ ਯੂਨੀਅਨ ਦੀ ਹੋਈ ਉਹ ਭਾਰਤ ਵੱਲੋਂ ਹੋਈ, ਇੰਡੀਆ ਨੇ। ਉਹ ਵੀ ਗੱਲ ਕੋਈ ਕਹੇਗਾ ਜੀ ਉਹ ਇੰਦਰਾ ਗਾਂਧੀ ਸੀ, ਸੋਵੀਅਤ ਆਰਬਿਟ ਦੇ ਵਿੱਚ ਸੀ, 25 ਸਾਲ ਪਹਿਲਾਂ ਦੀ ਗੱਲ ਹੈ। ਹੁਣ ਹਫ਼ਤਾ ਪਹਿਲਾਂ ਦੀ ਗੱਲ ਹੈ ਕਿ ਕਿਵੇਂ ਰਸ਼ੀਆ ਨੇ ਕ੍ਰੀਮੀਆ ਦੇ ਵਿੱਚ ਫੌਜ ਭੇਜੀ ਜੀ, ਇੱਕ ਐਵੇਂ ਫਰਾਡ ਜਿਹਾ ਉੱਥੇ ਪਲੇਬਿਸਾਈਟ ਕਰਵਾਇਆ ਜਿਹਦੇ ਥੱਲੇ ਉਹਨਾਂ ਨੇ ਕ੍ਰੀਮੀਆ ਨੂੰ ਰਸ਼ੀਆ ਦਾ ਹਿੱਸਾ ਬਣਾ ਲਿਆ ਜੀ। ਹੁਣ ਆਲਰੇਡੀ ਕ੍ਰੀਮੀਆ ਯੂਕਰੇਨ ਦਾ ਹਿੱਸਾ ਸੀ ਔਰ ਜਿਹੜੇ ਮੁਲਕਾਂ ਨੇ ਰਸ਼ੀਆ ਨੂੰ ਸਪੋਰਟ ਕੀਤਾ, ਹਾਲਾਂਕਿ ਰਸ਼ੀਆ ਇਸ ਵੇਲੇ ਦੁਨੀਆ 'ਚ ਅਲੱਗ-ਥਲੱਗ ਪੈ ਚੁੱਕਾ। ਇੱਕ ਹੋਰ ਵੋਟ ਹੋਈ ਹੈ UN ਜਨਰਲ ਅਸੈਂਬਲੀ ਦੇ ਵਿੱਚ, 100 ਦੇਸ਼ਾਂ ਨੇ ਰੂਸ ਦੇ ਅਗੇਂਸਟ ਰੈਜ਼ੋਲੂਸ਼ਨ 'ਚ ਵੋਟ ਪਾਈ ਹੈ ਔਰ ਭਾਰਤ ਨੇ ਉਹਦੇ 'ਚ ਵੀ ਜਿਹੜਾ ਰੂਸ ਦੇ ਹੱਕ ਦੇ ਵਿੱਚ ਭਾਰਤ ਖਲੋਤਾ। ਹੁਣ ਕੋਈ ਪੁੱਛੇ ਵੀ ਕ੍ਰੀਮੀਆ ਯੂਕਰੇਨ ਦਾ ਹਿੱਸਾ ਹੈ ਔਰ ਉਸ ਦੀ ਟੈਰੀਟੋਰੀਅਲ ਇੰਟੈਗਰਿਟੀ ਦੀ ਗਰੰਟੀ ਅਮਰੀਕਾ, ਫਰਾਂਸ ਔਰ ਇੰਗਲੈਂਡ ਨੇ ਦਿੱਤੀ ਹੋਈ ਹੈ, ਤੇ ਜਦੋਂ ਰੂਸ ਦੀਆਂ ਫੌਜਾਂ ਕ੍ਰੀਮੀਆ ਦੇ ਵਿੱਚ ਜਾ ਕੇ ਉਸ ਨੂੰ ਅੱਡ ਕਰ ਦਿੰਦੀਆਂ ਨੇ ਤੇ ਇਹ ਯੂਕਰੇਨ ਦੀ ਸੋਵਰਨਿਟੀ ਦੇ ਉੱਤੇ ਹਮਲਾ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇੰਡੀਅਨ ਰੂਲਰਸ ਨੇ ਕੁਛ ਨਹੀਂ ਸਿੱਖਿਆ ਹੈ। ਜੋ ਕੁਛ ਇਹਨਾਂ ਰਾਵਾਂ ਦੇ ਉੱਤੇ ਇੰਦਰਾ ਗਾਂਧੀ ਸੀ, ਆਟੋਕ੍ਰੈਟਿਕ ਰੂਲ ਹੈ ਔਰ ਕਿਆ ਕਹਿੰਦੇ ਉਹਨੂੰ ਇਹ ਜਮਹੂਰੀਅਤ ਨੇ। ਹਾਂ, ਇੰਡੀਆ ਦਾ ਇਹ ਫਿਕਰ ਜ਼ਰੂਰ ਜਿਹੜਾ ਉਹ ਸਮਝ ਆਉਣ ਵਾਲਾ ਹੈ ਜੀ ਕਿ ਅੱਜ ਸ੍ਰੀਲੰਕਾ ਨੇ ਜੋ ਕੁਛ ਤਮਿਲਾਂ ਦੇ ਨਾਲ ਕੀਤਾ ਉਹਦੇ ਲਈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਨੇ ਰੈਜ਼ੋਲੂਸ਼ਨ ਕੀਤਾ ਕਿ ਇੰਟਰਨੈਸ਼ਨਲ ਦਖਲ ਅੰਦਾਜ਼ੀ ਕਰਕੇ ਜਿਹੜਾ ਇਸ ਗੱਲ ਦੀ ਇਨਵੈਸਟੀਗੇਸ਼ਨ ਕੀਤੀ ਜਾਏ ਵੀ ਕਿਹੜੀਆਂ ਵਾਇਲੇਸ਼ਨ ਸ੍ਰੀਲੰਕਾ ਸਰਕਾਰ ਨੇ ਕੀਤੀਆਂ, ਕਿਹੜੀਆਂ ਤਮਿਲਾਂ ਨੇ ਕੀਤੀਆਂ। ਆਲ ਕੰਪਰੈਹੈਂਸਿਵ ਇਨਕੁਆਇਰੀ ਹੋਏਗੀ ਪਰ ਇੰਟਰਨੈਸ਼ਨਲ ਇਨਕੁਆਇਰੀ ਹੋਏਗੀ ਔਰ ਭਾਰਤ ਦਾ ਇਹ ਫਿਕਰ ਸਮਝ ਆ ਸਕਦਾ ਹੈ ਕਿ ਜੋ ਕੁਛ ਸ੍ਰੀਲੰਕਾ ਦੀ ਸਰਕਾਰ ਨੇ ਤਮਿਲਾਂ ਨਾਲ ਕੀਤਾ ਜੀ ਉਹੀ ਭਾਰਤ ਦੀ ਸਰਕਾਰ ਨੇ ਜੂਨ 84 ਦਾ ਘੱਲੂਘਾਰਾ ਵਰਤਾ ਕੇ ਸਿੱਖਾਂ ਨਾਲ ਕੀਤਾ।
ਉਹੀ ਨਵੰਬਰ 84 ਦਾ ਘੱਲੂਕਾਰਾ ਵਰਤਾ ਕੇ ਭਾਰਤ ਭਰ 'ਚ ਸਿੱਖਾਂ ਨੂੰ ਮਾਰਿਆ ਜੀ। ਔਰ ਉਹੀ ਕੁਝ ਕਸ਼ਮੀਰੀਆਂ ਦੇ ਨਾਲ ਪਿਛਲੇ 1999 ਤੋਂ ਜਦੋਂ ਕਿ ਉੱਥੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਪਿਛਲੇ ਲਗਭਗ 20-25 ਸਾਲ ਤੋਂ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਜਿਹੜੇ ਨੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਡਿਸਅਪੀਅਰ ਕਰ ਦਿੱਤੇ, ਮਾਰ ਦਿੱਤੇ। ਸੋ ਇੰਡੀਆ ਇਹ ਸਮਝਦਾ ਹੈ ਕਿ ਅੱਜ ਇਹ ਜਿਹੜਾ ਪ੍ਰੈਸੀਡੈਂਟ ਬਣ ਗਿਆ, ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਬੜਾ ਚੰਗਾ ਪ੍ਰੈਸੀਡੈਂਟ ਹੈ ਜੀ ਜੀ, ਕਿ ਜਿਹਦੇ ਥੱਲੇ ਕੋਈ ਵੀ ਦੇਸ਼ ਸੋਵਰਨਿਟੀ ਦੇ ਨਾਂ ਥੱਲੇ ਜੇ ਆਪਣੇ ਸ਼ਹਿਰੀਆਂ ਨੂੰ ਤੁਸੀਂ ਟੈਂਕ ਚੜਾ ਕੇ ਮਾਰ ਦਿਓ, ਉਹਨਾਂ ਨੂੰ ਐਲੀਮੀਨੇਟ ਕਰ ਦਿਓ, ਤਾਂ ਤੁਸੀਂ ਕਹੋ ਜੀ ਇਹ ਸਾਡੀ ਸੋਵਰਨਿਟੀ ਹੈ, ਅਸੀਂ ਜੋ ਮਰਜ਼ੀ ਕਰੀਏ। ਇਹ 7 ਬਿਲੀਅਨ ਲੋਕ ਇਸ ਜਿਹੜੇ ਪਲੈਨਟ ਦੇ ਉੱਤੇ ਰਹਿੰਦੇ ਨੇ। ਬੇਸ਼ੱਕ 193-94 ਦੇਸ਼ ਇਸ ਵੇਲੇ UN 'ਚ ਨੇ, ਪਰ ਇਹ ਇਵੇਂ ਨਹੀਂ ਹੈ ਕਿ ਕੋਈ ਆਪਣੇ ਨਕਸ਼ੇ 'ਚ ਬਣ ਜਿਵੇਂ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਭਾਰਤ ਨੇ ਜੂਨ 84 'ਚ ਕੀਤੀ ਕਿ ਤੁਸੀਂ ਕੱਟ ਆਫ ਕਰ ਦਿੱਤਾ ਪੰਜਾਬ ਨੂੰ, ਪੈਦਲ ਚੱਲਣ ਤੇ ਵੀ ਪਾਬੰਦੀ ਲਾ ਦਿੱਤੀ, ਸਾਰੇ ਜਿਹੜੇ ਜਰਨਲਿਸਟ ਨੇ ਬਾਹਰਲੇ ਮੁਲਕਾਂ ਦੇ ਉਹ ਕੱਢ ਦਿੱਤੇ, ਔਰ 35-37 ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਇੱਕ ਹਫ਼ਤੇ 'ਚ ਤੁਸੀਂ ਪੰਜਾਬ ਦੇ 12,000 ਪਿੰਡਾਂ 'ਚੋਂ ਹਜ਼ਾਰਾਂ ਨੌਜਵਾਨ ਚੁੱਕ ਕੇ ਉਹ ਸਾਰੇ ਐਲੀਮੀਨੇਟ ਕਰ ਦਿੱਤੇ। ਔਰ ਫਿਰ ਤੁਸੀਂ ਕਹੋ ਜੀ ਇਹ ਸਾਡੀ ਸੋਵਰਨਿਟੀ ਹੈ ਜੀ, ਅਸੀਂ ਜੋ ਚਾਹੀਏ ਉਹ ਕਰੀਏ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਇਸ ਮੁੱਦੇ ਤੇ ਪਾਕਿਸਤਾਨ ਔਰ ਚੀਨ ਨੇ ਵੀ ਸ਼੍ਰੀਲੰਕਾ ਸਰਕਾਰ ਦੀ ਮਦਦ ਕੀਤੀ ਹੈ, ਹਮਾਇਤ ਕੀਤੀ ਹੈ, ਉਹਨਾਂ ਦੇ ਆਪਣੇ ਐਂਗਲ ਨੇ। ਬਹੁਤ ਸਾਰੇ ਸ਼੍ਰੀਲੰਕਾ ਦੀ ਫੌਜ ਦੇ ਆਫੀਸਰ ਜਿਹੜੇ ਨੇ ਪਾਕਿਸਤਾਨ ਦੀ ਮਿਲਟਰੀ ਅਕੈਡਮੀ 'ਚ ਟ੍ਰੇਨਡ ਹੁੰਦੇ ਨੇ, ਪਰ ਅਸੀਂ ਕਿਉਂਕਿ ਮਨੁੱਖੀ ਹੱਕਾਂ ਦੀ ਗੱਲ ਬੜੀ ਠੋਕ ਵਜਾ ਕੇ ਕਰਦੇ ਹਾਂ, ਅਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਨਾਲ, ਕਸ਼ਮੀਰੀਆਂ ਨਾਲ, ਨਾਗਿਆਂ ਦੇ ਨਾਲ ਔਰ ਦਲਿਤਾਂ ਦੇ ਨਾਲ ਕਿਸ ਕਿਸਮ ਦੇ ਜਿਹੜੇ ਨੇ ਜ਼ੁਲਮ ਇਸ ਹਕੂਮਤ ਨੇ ਪਿਛਲੇ 67 ਸਾਲਾਂ ਦੇ ਵਿੱਚ ਕੀਤੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਰੈਜ਼ੋਲੂਸ਼ਨ ਹੈ, ਭਾਵੇਂ ਕਿ ਐਬਸਟੇਨ ਕੀਤਾ, ਕੁਛ ਨੇ ਵੋਟ ਅਗੇਂਸਟ ਕੀਤੀ, ਇਹਦੇ ਬਾਵਜੂਦ ਇਹ ਹਿਊਮਨ ਰਾਈਟ ਕਾਉਂਸਲ 'ਚ ਪਾਸ ਹੋਇਆ। ਸੋ ਅਸੀਂ ਤਮਿਲ ਸਮੁੱਚੇ ਭਾਈਚਾਰੇ ਨੂੰ, ਖਾਸ ਕਰਕੇ ਡਾਇਸਪੋਰਾ ਤਮਿਲ ਭਾਈਚਾਰੇ ਨੂੰ ਮੁਬਾਰਕਬਾਦ ਦਿੰਦੇ ਕਿ ਉਹ ਕਾਮਯਾਬ ਹੋਏ ਨੇ ਇਸ ਗੱਲ ਨੂੰ ਇੰਟਰਨੈਸ਼ਨਲ ਲੈਵਲ ਤੇ ਲਿਜਾਣ 'ਚ, ਔਰ ਇਕੱਲਾ ਲਿਜਾਣ 'ਚ ਹੀ ਨਹੀਂ, ਅੱਜ ਹਿਊਮਨ ਰਾਈਟ ਕਾਉਂਸਲ ਦਾ ਰੈਜ਼ੋਲੂਸ਼ਨ ਆਇਆ, ਇੱਕ ਸਟੈਪ ਅੱਗੇ ਗਿਆ ਪਹਿਲੇ ਮਥਿਆਂ ਨਾਲੋਂ, ਕਿਉਂਕਿ ਉਹਦੇ 'ਚ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਗੱਲ ਹੈ। ਔਰ ਅਸੀਂ ਸਮਝਦੇ ਹਾਂ ਵੀ ਜੇ ਸ਼੍ਰੀਲੰਕਾ ਇਸ ਤੇ ਐਗਰੀ ਨਹੀਂ ਕਰੇਗਾ, ਜਿਹੜਾ ਕਿ ਉਹਨੇ ਨਹੀਂ ਕਰਨਾ, ਉਹਨਾਂ ਨੇ ਆਲਰੇਡੀ ਕੋਲੰਬੋ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਔਰ ਉਹਨਾਂ ਨੇ ਕਿਹਾ ਜੀ ਕਿਸੇ ਨੂੰ ਸਾਡੇ ਮੁਲਕ 'ਚ ਇੰਟਰਫੇਅਰ ਕਰਨ ਦਾ ਹੱਕ ਨਹੀਂ ਹੈ, ਫਿਰ ਸ਼੍ਰੀਲੰਕਾ ਦੇ ਖਿਲਾਫ ਇਸ ਰੈਜ਼ੋਲੂਸ਼ਨ ਨੂੰ ਆਧਾਰ ਬਣਾ ਕੇ ਅਗਲਾ ਸਟੈਪ ਸੈਂਕਸ਼ਨਸ ਦਾ ਹੋਏਗਾ, ਆਰਥਿਕ ਪਾਬੰਦੀਆਂ, ਇਕਨੋਮਿਕਲ ਸੈਂਕਸ਼ਨਸ। ਸੋ ਅਸੀਂ ਸਮਝਦੇ ਹਾਂ ਵੀ ਸ਼੍ਰੀਲੰਕਾ ਵਰਗੇ ਜਾਂ ਭਾਰਤ ਵਰਗੇ ਮੁਲਕ ਇੰਨੇ ਇਕਨੋਮਿਕਲੀ ਸਟਰੋਂਗ ਨਹੀਂ ਹੈਗੇ ਕਿ ਵੀ ਉਹ ਇੰਟਰਨੈਸ਼ਨਲ ਸੈਂਕਸ਼ਨ ਸਹਿ ਸਕਣ, ਜਿਵੇਂ ਕਿ ਈਰਾਨ ਨੇ ਸਹਿ ਲਈਆਂ ਜਾਂ ਕੱਲ੍ਹ ਨੂੰ ਰਸ਼ੀਆ ਤੇ ਲੱਗਦੀਆਂ ਕ੍ਰੀਮੀਆ ਦੇ ਮੁੱਦੇ ਤੇ ਉਹ ਸਹਿ ਲਏਗਾ। ਸੋ ਇਹ ਇੱਕ ਵੈਲਕਮ ਡਿਵੈਲਪਮੈਂਟ ਹੈ ਔਰ ਮੈਂ ਸਮਝਦਾ ਵੀ ਸਾਨੂੰ ਇਹਦੇ ਤੋਂ ਪ੍ਰੇਰਨਾ ਲੈ ਕੇ ਸਿੱਖ ਕਮਿਊਨਿਟੀ ਨੂੰ ਵੀ ਇਸ ਕਿਸਮ ਦੀ ਜ਼ੋਰਦਾਰ ਲੌਬੀ ਇੰਟਰਨੈਸ਼ਨਲ ਲੈਵਲ ਤੇ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਵੀ ਜਿਹੜਾ ਆਪਣਾ ਸਿੱਖ ਨਸਲਕੁਸ਼ੀ ਦਾ ਕੇਸ ਹੈ ਤਮਿਲਾਂ ਦੀ ਨਸਲਕੁਸ਼ੀ ਵਾਂਗ ਇਸ ਲੈਵਲ ਤੇ ਹਿਊਮਨ ਰਾਈਟ ਕਾਉਂਸਲ ਤੱਕ ਨਾ ਸਿਰਫ ਪਹੁੰਚਾ ਸਕੀਏ, ਸਗੋਂ ਉਸ ਦੇ ਲਈ ਹਾਂ ਪੱਖੀ ਫੈਸਲਾ ਵੀ ਲੈ ਸਕੀਏ, ਜਿਵੇਂ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਇਸ ਰੈਜ਼ੋਲੂਸ਼ਨ ਦੇ ਨਾਲ ਜਿਹੜਾ ਬੜਾ ਪਾਵਰਫੁਲ ਹੈ, ਜਿਹਦੇ ਟੀਥ ਨੇ ਇਹ ਸਾਹਮਣੇ ਆਇਆ। ਜੀ ਡਾਕਟਰ ਸਾਹਿਬ, ਅੱਜ ਦੇ ਮੁੱਦੇ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਹੋ ਗਿਆ ਵੇਲਾ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।